is unconscionable that government would roll out the red carpet for Prime Minister Modi, whose regime has been directly implicated in the assassination of Canadian Sikh leader Hardeep Singh Nijjar. This form of transnational repression is a direct threat to the diaspora community and Canada's sovereignty. Government must explain how justice and human rights are being upheld through this invitation. At a time when India refuses to cooperate with Canadian authorities and denies responsibility for extrajudicial killings, this move undermines efforts to hold foreign powers accountable for interference and violence in our country. ਵਿਊਅਰਸ ਵੈਲਕਮ ਬੈਕ ਨਾ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੱਲੋਂ G7 ਸਿਖਰ ਸੰਮੇਲਨ ਵਿੱਚ ਮੋਦੀ ਨੂੰ ਦਿੱਤਾ ਗਿਆ ਸੱਦਾ ਇੱਕ ਸ਼ਰਮਨਾਕ ਕਾਰਾ ਹੈ, ਜਿਸ ਕਰਕੇ ਸਿਰਫ ਕੈਨੇਡਾ ਹੀ ਨਹੀਂ ਦੁਨੀਆ ਭਰ ਦੇ ਸਿੱਖਾਂ ਵਿੱਚ ਹੈਰਾਨੀ ਤੇ ਰੋਸ ਹੈ। ਇਸ ਸੰਬੰਧੀ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਅੱਡ-ਅੱਡ ਐਮਪੀਜ਼ ਤੇ ਦਬਾਅ ਬਣਾਇਆ ਹੋਇਆ ਹੈ, ਜਦੋਂ ਕਿ NDP ਪਾਰਟੀ ਨੇ ਖੁੱਲ੍ਹ ਕੇ ਇਸ ਫੈਸਲੇ ਦੀ ਨਿੰਦਿਆ ਕੀਤੀ ਹੈ। ਆਖਿਰਕਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੋਦੀ ਨੂੰ ਸੱਦਣ ਪਿੱਛੇ ਕੀ ਮਜਬੂਰੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਨੀਆ ਦੇ ਅੱਡ-ਅੱਡ ਖਿੱਤਿਆਂ 'ਚ ਅੱਡ-ਅੱਡ ਮਕਸਦ ਨੂੰ ਸਾਹਮਣੇ ਰੱਖ ਕੇ ਛੋਟੀ ਗਰੁੱਪਿੰਗ ਹੈ ਜਿਨ੍ਹਾਂ ਦੇ ਸਿਖਰ ਸੰਮੇਲਨ, ਜਿਸ ਨੂੰ ਸਮਿਟ ਕਹਿੰਦੇ ਨੇ, ਉਹ ਹੁੰਦੇ ਨੇ ਸਾਲ ਦੇ ਵਿੱਚ ਇੱਕ ਵਾਰ ਹੁੰਦਾ। ਇੱਕ ਸਟੇਜ ਤੇ ਇਹਨੂੰ G8 ਕਹਿੰਦੇ ਸੀ, ਉਦੋਂ ਰਸ਼ੀਆ ਵੀ ਇਸ ਦਾ ਹਿੱਸਾ ਸੀ, ਪਰ ਕਿਉਂਕਿ ਹੁਣ ਰਸ਼ੀਆ ਦੇ ਉੱਤੇ ਸੈਂਕਸ਼ਨਸ ਨੇ ਔਰ ਇਹਨੂੰ G7 ਕਿਹਾ ਜਾਂਦਾ, ਜਿਸ 'ਚ ਅਮਰੀਕਾ, ਕੈਨੇਡਾ ਔਰ ਫਰਾਂਸ, ਜਰਮਨ, ਇਟਲੀ ਇਤਿਆਦਿਕ ਯੂਰਪ ਦੇ ਮੁਲਕ ਨੇ, ਜਿਹੜੀਆਂ 7 ਵੱਡੀਆਂ ਇਕੋਨਮੀਜ਼ ਨੇ ਦੁਨੀਆ ਦੀਆਂ। ਔਰ ਇਹਨਾਂ ਦੀ ਸਮਿਟ ਦੇ ਵਿੱਚ ਉਹਨਾਂ ਨੇ ਕੁਛ ਨੂੰ ਸਪੈਸ਼ਲ ਇਨਵਾਈਟੀ ਵੀ ਬਣਾਇਆ ਹੁੰਦਾ ਹੈ, ਜਿਵੇਂ ਵਰਲਡ ਬੈਂਕ ਦਾ ਨੁਮਾਇੰਦਾ ਹੁੰਦਾ ਹੈ, UN ਦਾ ਹੁੰਦਾ ਹੈ, IMF ਦਾ ਹੁੰਦਾ ਹੈ, ਯੂਰਪੀਅਨ ਯੂਨੀਅਨ ਦਾ ਹੁੰਦਾ ਹੈ। ਔਰ ਪਿਛਲੇ 6 ਸਾਲਾਂ ਤੋਂ ਉਹਨਾਂ ਨੇ ਜਿਹੜਾ ਭਾਰਤ ਨੂੰ ਵੀ ਉਹ ਇਨਵਾਈਟ ਕਰਦੇ ਨੇ ਐਜ਼ ਏ ਸਪੈਸ਼ਲ ਗੈਸਟ। ਉਹਦੇ 'ਚ ਉਹਨਾਂ ਦਾ ਕੋਈ ਅਦਰਵਾਈਜ਼ ਰੋਲ ਨਹੀਂ ਹੁੰਦਾ। ਇਹ ਸਿਰਫ ਇੱਕ ਆਨਰ ਹੀ ਹੈ ਕਿ ਜੀ ਅਸੀਂ ਜੇ ਯੂਰਪ ਦੀਆਂ ਜਾਂ ਏਸ਼ੀਆ ਦੀਆਂ 6 ਵੱਡੀਆਂ ਇਕੋਨਮੀ, 7 ਵੱਡੀਆਂ, ਤੇ ਅਸੀਂ ਤੁਹਾਨੂੰ ਵੀ ਜਿਹੜਾ ਉਹ ਆਨਰ ਕਰਦੇ ਹਾਂ। ਇਹਦਾ ਇੰਨਾ ਕਿ ਕੱਢਣ ਪਾਉਣ ਨੂੰ ਕੁਛ ਨਹੀਂ ਹੁੰਦਾ। ਉਹ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਵੀ ਇਹ ਜਿਹੜੀ ਬਲੌਕਿੰਗ ਸੀਗੀ, ਜਦੋਂ ਜਿਵੇਂ ਨੈਟੋ ਜਾਂ ਯੂਰਪੀਅਨ ਯੂਨੀਅਨ ਜਾਂ ਈਵਨ ਨਾਫਤਾ ਵਰਗਾ ਟ੍ਰੇਡ ਐਗਰੀਮੈਂਟ, ਜਿਹੜਾ ਇਕੋਨਮੀਜ਼ ਦਾ ਤਾਂ ਅਲਟੀਮੇਟਲੀ ਵਪਾਰਕ ਹੀ ਹੱਲ ਹੋਣਾ ਹੁੰਦਾ, ਉਹਦਾ ਕੀ ਹਾਲ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਟੈਰਿਫ ਦੇ ਖਿਲਾਫ ਸਾਰੀ ਲਾਈਨ ਲਈ ਹੈ, ਟੈਰਿਫ ਉਹਨਾਂ 'ਤੇ ਇੰਪੋਜ਼ ਕਰਨ ਦੀ। ਸੋ ਈਵਨ ਜਿਵੇਂ ਹੁਣ ਜੇ ਭਾਰਤ ਨੇ G20 ਮੀਟ, ਇਸੇ ਤਰ੍ਹਾਂ G20 ਮੁਲਕ ਨੇ, ਉਹਦੇ 20 ਇਕੋਨਮੀਜ਼ ਉਹਨਾਂ ਨੇ ਸ਼ਾਮਲ, ਉਹਦੇ 'ਚ ਵੀ ਕੁਛ ਗੈਸਟ ਹੁੰਦੇ ਨੇ, ਜਿਵੇਂ ਉਹਨਾਂ ਨੇ ਉਸ ਨੂੰ ਜ਼ੈਲੈਂਸਕੀ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ, ਦਿੱਲੀ ਵਾਲੇ ਜਾਂ ਦੂਜੇ 'ਚ। ਸੋ ਇਹ ਕੋਈ ਸਿੰਬੋਲਿਕ ਹੈ। ਲੇਕਿਨ ਜਿਹੜੀ ਗੱਲ ਇਸ ਵੇਲੇ ਚਰਚਾ ਦਾ ਵਿਸ਼ਾ ਹੈ, ਕਿਉਂਕਿ ਇਹ ਰੋਟੇਸ਼ਨ ਵਾਈਜ਼ ਹੁੰਦੀਆਂ ਨੇ ਕਿ ਵੀ ਇਸ ਮੁਲਕ 'ਚ ਹੋਇਆ, ਪਹਿਲਾਂ ਇੰਡੀਆ ਤੋਂ ਜਿਹੜੀ G20 ਸੀ ਉਸ ਤੋਂ ਪਹਿਲਾਂ ਉਹ ਇੰਡੋਨੇਸ਼ੀਆ 'ਚ ਹੋਈ ਸੀ, ਫਿਰ ਇੰਡੀਆ 'ਚ, ਹੁਣ ਨੈਕਸਟ ਕਿਤੇ ਹੋਰ ਹੋਏਗੀ। ਇਸੇ ਤਰ੍ਹਾਂ G7 ਮੁਲਕਾਂ ਦੀ ਇਸ ਵਾਰ ਜਿਹੜੀ ਐਨੂਅਲ ਸਮਿਟ ਹੈ, ਇਹ ਜੂਨ ਸ਼ਾਇਦ 15-16 ਇਸ ਪੀਰੀਅਡ ਦੇ ਵਿੱਚ ਐਲਬਰਟਾ ਸੂਬੇ ਦੇ ਵਿੱਚ ਰੱਖੀ ਗਈ ਹੈ। ਹੁਣ ਇੱਕ ਅਸੀਂ ਵੀ ਇਸ ਦੇ ਉੱਤੇ ਗੱਲ ਕੀਤੀ, ਕਿਉਂਕਿ ਪਹਿਲਾਂ ਇਹ ਈਵਨ ਚਰਚਾ 'ਚ ਸੀ ਕਿ ਵੀ ਇਸ ਵਾਰ ਜਿੱਥੇ G7 ਮੁਲਕ ਤਾਂ ਆਉਣਗੇ ਹੀ, ਉਹਨਾਂ 'ਚ ਜਿਹੜਾ ਉਹ ਭਾਰਤ ਨੂੰ ਐਜ਼ ਏ ਸਪੈਸ਼ਲ ਗੈਸਟ ਇਸ ਵਾਰ ਇਨਵਾਈਟ ਸ਼ਾਇਦ ਨਾ ਕੀਤਾ ਜਾਏ, ਕਿਉਂਕਿ ਆਲਰੇਡੀ ਭਾਰਤ ਦੇ ਜਿਹੜੀ ਇਨਵੋਲਵਮੈਂਟ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ, ਜਿਹਦੇ ਥੱਲੇ ਉਹਨਾਂ ਦੇ 6 ਟਾਪ ਡਿਪਲੋਮੈਟ ਕੈਨੇਡਾ 'ਚੋਂ ਕੱਢੇ। ਜਿਹੜਾ ਮਰਡਰ ਟਰਾਇਲ ਚੱਲ ਰਿਹਾ ਹਰਦੀਪ ਸਿੰਘ ਨਿੱਜਰ ਦਾ, ਔਰ ਖੁਦ ਜਿਹੜੀ ਹੈ ਕੈਨੇਡਾ ਦੀਆਂ ਏਜੰਸੀਆਂ ਨੇ, RCMP ਨੇ, ਔਰ ਦੂਸਰਾ ਦੋਸ਼ ਲਾਇਆ ਵੀ ਅਮਿਤ ਸ਼ਾਹ ਬਿਹਾਈਂਡ ਹੈ, ਔਰ ਜ਼ਾਹਰ ਹੈ ਸੰਜੇ ਵਰਮਾ ਜਿਹੜਾ ਹਾਈ ਕਮਿਸ਼ਨਰ ਸੀ ਉਹਨਾਂ 6 'ਚੋਂ ਇੱਕ ਉਹ ਵੀ ਹੈ। ਸੋ ਸਿੱਧੇ ਤੌਰ ਦੇ ਉੱਤੇ ਮੋਦੀ ਗਵਰਨਮੈਂਟ ਦੀ ਇਨਵੋਲਵਮੈਂਟ ਹੈ ਇਸ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ 'ਚ, ਕੈਨੇਡਾ ਦੀ ਸੋਵਰਨਟੀ ਵਾਇਲੇਟ ਕਰਨ 'ਚ, ਇੰਟਰਨੈਸ਼ਨਲ ਲਾਅ ਵਾਇਲੇਟ ਕਰਨ 'ਚ, ਤੇ ਉਹਨੂੰ ਇਨਵਾਈਟ ਨਾ ਕੀਤਾ ਜਾਏ। ਔਰ ਇਵੇਂ ਲੱਗਦਾ ਸੀ ਵੀ ਨਹੀਂ ਕੀਤਾ ਜਾਏਗਾ। ਫਿਰ ਇਵੈਂਚੁਅਲੀ ਜਦੋਂ ਇਹ ਖਬਰ ਆਈ ਕਿ ਕੈਨੇਡਾ ਦੀ ਫੋਰਨ ਮਿਨਿਸਟਰ ਨੀਤਾ ਆਨੰਦ ਨੇ
ਐਸ ਜੈ ਸ਼ੰਕਰ ਦੇ ਨਾਲ ਕਮਿਊਨੀਕੇਸ਼ਨ ਖੋਲ੍ਹੀ ਹੈ, ਪਰ ਉਹਦੇ 'ਚ ਵੀ ਐਂ ਸੀ ਵੀ ਸ਼ਾਇਦ ਇਹ ਉਹਨੇ ਵੀ ਗੁੱਡਵਿਲ ਕਿਹਾ ਜੀ ਅਸੀਂ ਗੱਲਬਾਤ ਕੀਤੀ, ਪਰ ਕੁਝ ਵੀ ਡਿਟੇਲ ਸਾਹਮਣੇ ਨਹੀਂ ਆਈ। ਫਿਰ ਅਚਾਨਕ, ਕਿਉਂਕਿ ਜਦੋਂ ਅਸੀਂ ਟਰੈਵਲ ਹੀ ਕਰ ਰਹੇ ਸੀ, ਇਹ ਖਬਰ ਆਈ ਕਿ ਵੀ ਮਾਰਕ ਕਾਰਨੀ ਨੇ 1-to-1, ਕੈਨੇਡੀਅਨ ਪ੍ਰਾਈਮ ਮਿਨਿਸਟਰ ਹੈ ਮਾਰਕ ਕਾਰਨੀ, ਉਹਨੇ 1-to-1 ਗੱਲਬਾਤ ਕੀਤੀ ਹੈ ਨਰਿੰਦਰ ਮੋਦੀ ਨਾਲ, ਤੇ ਉਹਨੂੰ ਇਸ G7 ਮੀਟ ਦੇ ਲਈ ਇਨਵਾਈਟ ਕੀਤਾ ਹੁਣ। ਔਰ ਫਿਰ ਇਹ ਆਇਆ, ਫਿਰ ਪਹਿਲਾਂ ਤਾਂ ਇਹ ਸੀ ਕਿ ਜੀ ਜੇ ਹੁਣ ਇੰਡੀਆ ਨੂੰ ਇਨਵਾਈਟ ਕਰ ਵੀ ਲਿਓ ਆਏਗਾ ਨਹੀਂ, ਕਿਉਂਕਿ ਸਿਕਿਉਰਿਟੀ ਐਂਗਲ ਹੈ, ਪ੍ਰੋਟੋਕੋਲ ਹੈ, ਅਜੇ ਦਿਨ ਬਹੁਤ ਥੋੜ੍ਹੇ ਰਹਿ ਗਏ ਨੇ, ਪਹਿਲਾਂ ਨਹੀਂ ਇਨਵੀਟੇਸ਼ਨ ਭੇਜਿਆ। ਲੇਕਿਨ ਉਹ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਅੰਨਾ ਕੀ ਭਾਲੇ ਦੋ ਅੱਖਾਂ, ਕਿਉਂਕਿ ਜਿੰਨੀ ਕੁ ਉਹਨਾਂ ਦੀ ਮਿੱਟੀ ਪਲੀਤ ਹੋ ਰਹੀ ਸੀ ਕਿ ਵੀ ਮੋਦੀ ਨੇ ਆਈਸੋਲੇਟ ਕਰਤਾ ਇੰਡੀਆ ਨੂੰ, ਨੇਬਰਹੁੱਡ ਤੋਂ ਤਾਂ ਹੈ ਹੀ ਸੀ, ਇੰਟਰਨੈਸ਼ਨਲੀ ਵੀ ਦੇਖੋ ਹੁਣ G7 ਚੋਂ ਵੀ ਉਹਨੂੰ ਜਿਹੜਾ ਹੈ ਉਹ ਬਾਹਰ ਰੱਖਿਆ ਗਿਆ। ਉਹਨਾਂ ਨੇ ਫੌਰਨ ਨਾ ਸਿਰਫ ਐਕਸੈਪਟ ਕੀਤਾ, ਨਾਲ ਦੀ ਨਾਲ ਬੜੇ ਤਾਰੀਫਾਂ ਦੇ ਪੁੱਲ ਬੰਨੇ ਆਪਣੀ ਡੈਮੋਕ੍ਰੇਸੀ ਦੇ, ਤੇ ਫਲਾਣਾ ਕਿ ਅਸੀਂ ਨਾਰਮਲ ਕਰਨ ਵੱਲ ਵਧਾਂਗੇ ਤੇ ਇਹ ਵੋ। ਹੁਣ ਇਹ ਇੱਕ ਪਾਸੇ ਤਾਂ ਦੁਨੀਆ ਭਰ ਦੇ ਸਿੱਖਾਂ ਦੇ ਲਈ ਸ਼ੌਕ ਵਾਂਗ ਵੀ ਸੀ, ਔਰ ਰੋ ਵੀ ਜਾਗਿਆ। ਸ਼ੌਕ ਇਸ ਲਈ ਕਿਉਂਕਿ ਇਹ ਲੱਗਦਾ ਸੀ ਵੀ ਕੈਨੇਡਾ ਨੇ ਜਿਹੜਾ ਚੈਂਪੀਅਨ ਹੈ ਹਿਊਮਨ ਰਾਈਟਸ ਦਾ, ਔਰ ਜਿਹਦੇ ਆਪਣੇ ਸਿਟੀਜ਼ਨ ਦਾ ਮਰਡਰ ਹੋਇਆ, ਔਰ ਉਹਨਾਂ ਦੇ ਆਪਣੇ ਹੋਕ ਕਮਿਸ਼ਨ 193 ਸਫ਼ਿਆਂ ਦੀ ਰਿਪੋਰਟ 'ਚ 2019-2021 'ਚ ਮੁਦਾਖਲਤ ਦੀ ਗੱਲ ਸਾਹਮਣੇ ਆਈ ਹੈ ਕਿ ਵੀ ਇਹਨੇ ਕਿਵੇਂ ਇਨਵਾਈਟ ਕਰ ਲਿਆ। ਦੂਸਰੇ ਪਾਸੇ ਰੋ ਇਸ ਲਈ ਕਿ ਭਾਈ ਸਿੱਖ ਬਲੱਡ ਇੰਨਾ ਚੀਪ ਹੋ ਗਿਆ, ਔਰ ਜਿਹੜਾ ਇੱਕ ਖਦਸ਼ਾ ਪੋਲੀਟੀਕਲੀ ਜਿਹੜੇ ਸਮਝਦੇ ਸੀ ਕਿ ਵੀ 5 ਆਈਜ਼ ਕੰਟਰੀਜ਼ ਦੇ ਥੱਲੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਇਹ ਇੱਕ ਪੇਜ 'ਤੇ ਨੇ, ਔਰ ਇੰਡੀਆ ਦੀ ਜਵਾਬਦੇਹੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਭਾਈ ਇਹ ਫੈਸਲਾ ਕਿਵੇਂ ਲਿਆ ਗਿਆ, ਇਹ ਤਾਂ ਆਫ ਦਾ ਹੁੱਕ ਕਰਤਾ ਉਹਨੂੰ। ਇੰਨੇ ਵੱਡੇ ਮਰਡਰ ਦੇ ਵਿੱਚ ਉੱਥੇ ਮਰਡਰ ਹੋਇਆ, ਇੱਥੇ ਮਰਡਰ ਪਲਾਟ ਹੋਇਆ। ਇਹਦੀ ਗੱਲ ਅਸੀਂ ਬਾਅਦ 'ਚ ਕਰਾਂਗੇ ਕਿ ਵੀ ਇਸ ਦੇ ਪਿੱਛੇ, ਇਸ ਇਨਵੀਟੇਸ਼ਨ ਦੇ ਪਿੱਛੇ ਕੀ ਰੀਜ਼ਨ ਹੋ ਸਕਦਾ ਹੈ। ਲੇਕਿਨ ਮੈਂ ਇਮੀਡੀਏਟ ਜਿਹੜਾ ਰਿਐਕਸ਼ਨ ਸੀ ਸਿੱਖਾਂ ਦਾ, ਉਹ ਸ਼ੌਕ ਔਰ ਐਂਗਰ। ਜੀ ਸ਼ੌਕ ਇਸ ਲਈ ਕਿਉਂਕਿ ਲੱਗਦਾ ਸੀ ਕਿ ਪੱਛਮੀ ਮੁਲਕ ਜਿਹੜੇ ਨੇ ਹੁਣ ਇਹ ਸਮਝ ਗਏ ਨੇ ਇੰਡੀਆ ਕੀ ਹੈ, ਪਰ ਇਹਦਾ ਮਤਲਬ ਇਹ ਹੈ ਵੀ ਕੈਨੇਡਾ ਨੇ ਇਵੇਂ ਅਮਰੀਕਾ ਤੋਂ ਪੁੱਛੇ ਬਿਨਾਂ ਤਾਂ ਨਹੀਂ ਕੀਤਾ ਹੋਏਗਾ ਮੋਦੀ ਨੂੰ ਇਨਵਾਈਟ ਕਰਨਾ। ਬਾਕੀ ਇਹ ਅਚਾਨਕ ਕੀ ਕੋਈ ਚੇਂਜ ਇਨ ਪਾਲਿਸੀ ਹੋਈ ਹੈ, ਸ਼ਿਫਟ ਇਨ ਪਾਲਿਸੀ ਹੋਈ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੰਜ਼ਰਵੇਟਿਵ ਪਾਰਟੀ ਨੇ ਤਾਂ ਨਾਲ ਦੀ ਨਾਲ ਵੈਲਕਮ ਕਰਤਾ ਕਿ ਜੀ ਵੱਡੀ ਇਕੋਨਮੀ ਹੈ ਤੇ ਇਹ ਵੋ। ਈਵਨ ਜਿਹੜਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਹੈ, ਉਹਨੇ ਜਸਟੀਫਾਈ ਕਰਨ ਦੇ ਲਈ ਉਹਨੇ ਕਿਹਾ ਕਿ ਜੀ ਇੰਡੀਆ 5th ਲਾਰਜੈਸਟ ਇਕੋਨਮੀ ਹੈ, ਔਰ ਇਸ ਲਈ ਅਸੀਂ G7 ਸਮਿਟ 'ਚ ਉਹਨੂੰ ਇਨਵਾਈਟ ਕੀਤਾ ਹੈ ਕਿਉਂਕਿ ਉਹਨਾਂ ਦੇ ਕੋਲ ਐਨਰਜੀ ਤੇ ਫਲਾਣਾ ਤੇ ਢਿਮਕਾ ਉਹ ਸਾਰੇ ਨੂੰ। ਪਰ ਚਲੋ ਅਸੀਂ ਇਸ ਦੀ ਗੱਲ ਕਰਦੇ ਹਾਂ, ਸਿੱਖ ਜਥੇਬੰਦੀਆਂ ਨੇ ਇੱਕ ਪਲੇਟਫਾਰਮ 'ਤੇ ਆਈਆਂ, ਵੱਡਾ ਪ੍ਰੋਟੈਸਟ ਵੀ ਆਟਵਾ 'ਚ ਰੱਖ ਦਿੱਤਾ ਹੈ। ਉੱਥੇ ਵੀ ਐਲਬਰਟਾ 'ਚ ਮੈਨੂੰ ਪਤਾ ਲੱਗਾ ਜਿੱਥੇ ਹੋਣੀ ਆ ਉਹ ਇੱਕ ਸੁਨਸਾਨ ਜਿਹਾ ਪਿੰਡ ਆ, ਉਹਦੇ ਨੇੜੇ ਤੇੜੇ ਤਾਂ ਨਹੀਂ ਉਹਨਾਂ ਨੇ ਕਿਸੇ ਨੂੰ ਫਟਕਣ ਦੇਣਾ। ਹਾਲਾਂਕਿ ਕੈਲਗਰੀ ਵਰਗਾ ਵੱਡਾ ਸ਼ਹਿਰ ਹੈ, ਤੁਸੀਂ ਉਹਦੇ ਨੇੜੇ ਤੇੜੇ ਕੈਲਗਰੀ 'ਚ ਪ੍ਰੋਟੈਸਟ ਰੱਖ ਲਓ ਜਾਂ ਦੂਜਾ। ਸੋ ਮਤਲਬ ਇਹ ਹੈ ਵੀ ਜਿਹੜਾ ਸੇਫਟੀ ਸਿਕਿਉਰਿਟੀ ਐਂਗਲ ਹੈ ਉਹ ਤਾਂ ਉਹਨਾਂ ਨੇ ਰੱਖਣਾ ਵੀ ਹੈ, ਧਿਆਨ ਰੱਖਣਾ ਵੀ ਚਾਹੀਦਾ ਹੈ, ਕਿਉਂਕਿ ਜੋ ਵੀ ਬਾਹਰੋਂ ਆਉਂਦਾ ਹੈ ਉਸ ਨੂੰ ਸੇਫ ਸਿਕਿਉਰ ਕਰਨਾ। ਪਰ ਇੱਕ ਜਿਹੜੇ ਲੋਕ ਇਹ ਸੋਚਦੇ ਸੀ ਹਿੰਦੂਤਵੀ ਔਰ ਦੂਜੇ ਕਿ ਜੀ ਦੇਖੋ NDP ਜੇ ਜਗਮੀਤ ਸਿੰਘ ਨਾ ਹੁੰਦਾ ਤੇ ਜਸਟਿਨ ਟਰੂਡੋ ਨੇ ਜਿਹੜੀ ਹਾਰਡ ਲਾਈਨ ਲਈ ਇੰਡੀਆ ਬਾਰੇ ਨਹੀਂ ਸੀ ਲੈਣੀ। ਹੁਣ ਜਗਮੀਤ ਸਿੰਘ ਜਿਹੜਾ ਪਾਰਟੀ ਲੀਡਰ ਵੀ ਨੇ ਆਪਣੀ ਸੀਟ ਵੀ ਹਾਰ ਗਿਆ, ਲੇਕਿਨ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ NDP ਨੇ ਆਫੀਸ਼ੀਅਲੀ ਇਸ ਫੈਸਲੇ ਨੂੰ ਨਿੰਦਿਆ। ਔਰ ਜੈਨੀ ਕਵਾਨ ਜਿਹੜੀ ਨੈਸ਼ਨਲ ਸਿਕਿਉਰਿਟੀ ਕ੍ਰਿਟਿਕ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਦੀ NDP ਦੀ, ਉਹਨੇ ਕਿਹਾ ਇਟ ਇਜ਼ ਅਨਕੌਨਸ਼ਨੇਬਲ that government would roll out the red carpet for Prime Minister Modi, whose regime has been directly implicated in the assassination of Canadian Sikh leader Hardeep Singh Nijjar। ਕਿ ਇਹ ਬੇਜ਼ਮੀਰਾ ਕੰਮ ਹੈ ਕਿ ਗਵਰਨਮੈਂਟ ਜਿਹੜੀ ਹੈ ਉਹਦੇ ਲਈ ਹੁਣ ਰੈੱਡ ਕਾਰਪੇਟ ਜਾਂ ਵਿਛਾਏਗੀ ਉਸ ਮੋਦੀ ਲਈ ਜਿਸ ਦੀ ਸਰਕਾਰ ਨੇ ਕੈਨੇਡੀਅਨ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਦਾ ਮਰਡਰ ਕੀਤਾ। This form of transnational repression is a direct threat to the diaspora community and Canada's sovereignty। ਕਿ ਇਹ ਜਿਹੜਾ ਰਿਪਰੈਸ਼ਨ ਇਹਨਾਂ ਨੇ ਸ਼ੁਰੂ ਕੀਤਾ ਇੰਡੀਆ ਨੇ, ਇਹ ਤਾਂ ਕੈਨੇਡਾ ਦੀ ਸੋਵਰਨਟੀ ਨੂੰ ਵੀ ਚੈਲੰਜ ਹੈ ਔਰ ਡਾਇਸਪੋਰਾ ਕਮਿਊਨਿਟੀ ਨੂੰ ਵੀ ਚੈਲੰਜ ਹੈ। The government must explain how justice and human rights are being upheld through this invitation। ਕਿ ਮੋਦੀ ਨੂੰ ਇਹ ਇਨਵਾਈਟ ਕਰਕੇ ਇਹ ਸਰਕਾਰ ਦੱਸੇ ਕਿ ਕਿਵੇਂ ਇਨਸਾਫ, ਅਦਲ ਔਰ ਮਨੁੱਖੀ ਹਕੂਕ ਇਹਨਾਂ ਦੀ ਕਿਵੇਂ ਹਿਫਾਜ਼ਤ ਹੋ ਰਹੀ ਹੈ।
at a time when India refuses to cooperate with Canadian authorities and denies responsibility for extrajudicial killings, this move undermines efforts to hold foreign powers accountable for interference and violence in our country. ਕਿ ਅੱਜ ਜਦੋਂ ਕਿ ਇੰਡੀਆ ਨਾ ਤਾਂ ਕੈਨੇਡੀਅਨ ਅਥਾਰਟੀਜ਼ ਦੇ ਨਾਲ ਕੋਆਪਰੇਟ ਕਰ ਰਿਹਾ ਹੈ ਜੀ ਔਰ ਉਹ ਮੁੱਕਰ ਰਿਹਾ ਇਸ ਤੋਂ ਕਿ ਉਹਨੇ ਇਹ ਕਿਲਿੰਗ ਨਹੀਂ ਕੀਤੀ, ਇਹ ਜਿਹੜਾ ਉਹਨੂੰ ਸੱਦਣਾ ਹੈ ਮੋਦੀ ਨੂੰ, ਇਹ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਵੀ ਜਿਹੜੀਆਂ ਬਾਹਰਲੀਆਂ ਤਾਕਤਾਂ ਕੈਨੇਡਾ ਦੀ ਧਰਤੀ ਦੇ ਉੱਤੇ ਦਖਲਅੰਦਾਜ਼ੀ ਕਰਨ ਜਾਂ ਹਿੰਸਾ ਕਰਨ, ਉਹਨਾਂ ਦੀ ਕੋਈ ਜਵਾਬਦੇਹੀ ਨਹੀਂ ਹੈ। ਸੋ ਇਹ ਪਾਵਰਫੁਲ ਲੈਟਰ ਹੈ। ਅੱਛਾ ਔਰ ਇਸੇ ਤਰ੍ਹਾਂ ਜਿਹੜੀਆਂ ਕੈਨੇਡਾ ਦੀਆਂ ਪ੍ਰਮੁੱਖ 4 ਸਿੱਖ ਜਥੇਬੰਦੀਆਂ ਨੇ ਜੁਆਇੰਟ ਸਟੇਟਮੈਂਟ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਸਿੱਖ ਫੈਡਰੇਸ਼ਨ ਹੈ ਔਰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ, ਜਿਸ ਦੇ ਮਨਿੰਦਰ ਸਿੰਘ ਸਪੋਕਸਪਰਸਨ ਨੇ ਦੋਨਾਂ ਦੇ, ਅਮਰਜੀਤ ਸਿੰਘ ਮਾਨ ਜਿਹੜੇ ਸਪੋਕਸਪਰਸਨ ਨੇ ਓਨਟਾਰੀਓ ਗੁਰਦੁਆਰਾ ਕਮੇਟੀ ਦੇ, ਜੀ ਸੰਤੋਖ ਸਿੰਘ ਖੇਲਾ ਜਿਹੜੇ ਸਪੋਕਸਪਰਸਨ ਨੇ ਕਿਊਬੈਕ ਸਿੱਖ ਕੌਂਸਲ ਦੇ, ਔਰ ਬਲਪ੍ਰੀਤ ਸਿੰਘ ਜਿਹੜੇ ਸਪੋਕਸਪਰਸਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੇ। ਉਹਨਾਂ ਨੇ ਜਿਹੜਾ ਐਮਪੀਜ਼ ਦੇ ਉੱਤੇ ਦਬਾਅ ਬਣਾਇਆ ਔਰ ਉਹਨਾਂ ਨੇ ਕਿਹਾ ਕਿ ਕੈਨੇਡਾ ਮਸਟ ਹੋਲਡ PM ਮੋਦੀ ਐਂਡ ਇੰਡੀਅਨ ਆਫੀਸ਼ੀਅਲਸ ਟੂ ਅਕਾਊਂਟ। ਇਹ ਉਹਨਾਂ ਨੇ ਮੈਂਬਰ ਆਫ ਪਾਰਲੀਮੈਂਟ ਨੂੰ ਚਿੱਠੀ ਕੱਢੀ ਹੈ। ਆਪਣੇ ਲੋਕਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ 30 ਦੇ ਕਰੀਬ ਹਲਕੇ ਜਿਹੜੇ ਆਇਡੈਂਟੀਫਾਈ ਕੀਤੇ ਸੀ, ਜਿੱਥੋਂ ਉਹਨਾਂ ਦੇ ਉੱਤੇ ਖਾਸ ਦਬਾਅ ਬਣਾਇਆ ਜਾਏ। ਔਰ ਉਹਨਾਂ ਨੇ ਐਮਪੀਜ਼ ਨੂੰ ਲਿਖਿਆ ਕਿ ਆਪਣੀ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਵੀ ਅਸੀਂ ਤੁਹਾਨੂੰ ਲਿਖ ਰਹੇ ਹਾਂ ਕਿ ਇਸ ਵੇਲੇ ਜੋ ਸਿੱਖਾਂ ਦੇ ਵਿੱਚ ਗੁੱਸਾ ਔਰ ਸੈਂਸ ਆਫ ਬਿਟਰੇਅਲ ਹੈ, ਇਹ ਸਾਡੇ ਨਾਲ ਧੋਖਾ ਹੋਇਆ ਹੈ, ਉਹ ਸਾਰੇ ਕੈਨੇਡਾ 'ਚ ਹੈ ਕਿ ਲਾਸਟ ਮਿਨਟ ਜਿਹੜਾ ਡਿਸੀਜਨ ਕੀਤਾ ਪ੍ਰਾਈਮ ਮਿਨਿਸਟਰ ਕਾਰਨੀ ਨੇ ਉਹਨੂੰ ਇਨਵਾਈਟ ਕਰਨ ਦਾ ਮੋਦੀ ਨੂੰ, ਔਰ ਉਹਨਾਂ ਨੇ ਐਮਪੀਜ਼ ਨੂੰ ਕਿਹਾ ਕਿ ਵੀ ਇਲੈਕਟਿਡ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਮੁੱਦੇ ਤੇ ਸਟੈਂਡ ਲਓ ਔਰ ਇਸ ਫੈਸਲੇ ਦਾ ਵਿਰੋਧ ਕਰੋ। ਉਹਨਾਂ ਨੇ ਕਿਹਾ ਵੀ ਇਹ ਸਿਰਫ ਡਿਪਲੋਮੈਟਿਕ ਮਿਸਕੈਲਕੂਲੇਸ਼ਨ ਹੀ ਨਹੀਂ ਹੈ, ਇਟ ਇਜ਼ ਅ ਡਾਇਰੈਕਟ ਇਨਸਲਟ ਟੂ ਦਾ ਸਿੱਖ ਕਮਿਊਨਿਟੀ ਐਂਡ ਅ ਗ੍ਰੇਵ ਥ੍ਰੈਟ ਟੂ ਦਾ ਇੰਟੈਗਰਿਟੀ ਆਫ ਕੈਨੇਡਾਜ਼ ਇੰਸਟੀਟਿਊਸ਼ਨ। ਕਿ ਵੀ ਇਹ ਤਾਂ ਤੁਸੀਂ ਕੈਨੇਡਾ ਦੀਆਂ ਸੰਸਥਾਵਾਂ ਦੇ ਜਿਹੜੀ ਹੈ ਉਹਨਾਂ ਦੀ ਹੋਂਦ ਦੇ ਉੱਤੇ ਵੀ ਤੁਸੀਂ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਫਿਰ ਉਹਨਾਂ ਨੇ ਵੇਰਵਾ ਦਿੱਤਾ ਕਿ ਵੀ ਜੂਨ 18, 2023 ਨੂੰ ਭਾਈ ਹਰਦੀਪ ਸਿੰਘ ਨੱਜਰ ਦਾ ਮਰਡਰ ਲਗਭਗ 2 ਸਾਲ ਪਹਿਲਾਂ ਹੁੰਦਾ ਹੈ, ਜਿਹੜੇ ਕੈਨੇਡੀਅਨ ਸਿਟੀਜ਼ਨ ਨੇ, ਗੁਰਦੁਆਰਾ ਕੰਪਲੈਕਸ ਕੀਤਾ ਜਾਂਦਾ ਹੈ। ਔਰ ਪ੍ਰਾਈਮ ਮਿਨਿਸਟਰ ਟਰੂਡੋ ਜਿਹੜਾ ਜ਼ਾਹਰ ਹੈ ਲਿਬਰਲ ਪਾਰਟੀ ਦਾ ਹੀ ਹੈ, ਜਿਹਦਾ ਕਿ ਹੁਣ ਮਿਸਟਰ ਕਾਰਨੀ ਹੈ, ਉਹਨੇ ਖੁਦ 18 ਸਤੰਬਰ ਨੂੰ ਮੰਨਿਆ ਕੈਨੇਡੀਅਨ ਪਾਰਲੀਮੈਂਟ 'ਚ ਕਿ ਇੰਡੀਅਨ ਗਵਰਨਮੈਂਟ ਇਸ ਦੇ ਬਿਹਾਈਂਡ ਐਕਸਟ੍ਰਾਜੁਡੀਸ਼ੀਅਲ ਕਿਲਿੰਗ ਦੇ। ਉਹਨਾਂ ਦੀਆਂ ਆਪਣੀਆਂ ਇੰਟੈਲੀਜੈਂਸ ਏਜੰਸੀਆਂ ਕੈਨੇਡਾ ਦੀਆਂ ਨੇ ਇਹ ਕਮਿਸ਼ਨ ਸਾਹਮਣੇ ਮੰਨਿਆ ਹੋਇਆ ਕਿ ਅਮਿਤ ਸ਼ਾਹ ਜਿਹੜਾ ਉਸ ਨੇ ਇਹਨੂੰ ਓਵਰਸੀ ਕੀਤਾ ਸਾਰੇ ਵਾਇਲੈਂਟ ਆਪਰੇਸ਼ਨ ਜਿਹੜਾ ਉਹਨਾਂ ਨੇ ਕਿਲਿੰਗਸ ਕੀਤੀਆਂ। ਫਿਰ ਅਸੀਂ ਜ਼ਿਕਰ ਕੀਤਾ ਕਿ ਸੰਜੇ ਵਰਮਾ ਹਾਈ ਕਮਿਸ਼ਨਰ ਔਰ 5 ਹੋਰ ਉਹਨਾਂ ਨੂੰ ਕੈਨੇਡਾ 'ਚੋਂ ਕੱਢਿਆ ਗਿਆ, ਉਹਨਾਂ ਡਿਪਲੋਮੈਟਾਂ ਨੂੰ। ਉਹਨਾਂ ਨੇ ਕਿਹਾ ਕਿ ਭਾਈ ਇਸ ਸਭ ਦੇ ਬਾਵਜੂਦ ਐਸੀ ਕਿਹੜੀ ਮਜਬੂਰੀ ਹੈ ਕਿ ਭਾਈ ਇਹ ਜਿਹੜੇ ਆਰਕੀਟੈਕਟ ਹੈ ਇਹਨਾਂ ਸਾਰੀਆਂ ਪਾਲਿਸੀਜ਼ ਦਾ, ਔਰ ਜਿਹੜਾ ਮਾਣ ਨਾਲ ਇਹ ਕਹਿੰਦਾ ਪਬਲਿਕ ਗੈਦਰਿੰਗ ਦੇ ਵਿੱਚ ਕਿ ਐਂਟਰਸ ਦਾ ਹੋਮਸ ਆਫ ਇਟਸ ਐਨਮੀਜ਼ ਐਂਡ ਕਿਲਸ ਦੈਮ। ਉਹਨੇ ਕਿਹਾ ਵੀ ਘਰ ਮੇਂ ਘੁਸ ਕੇ ਮਾਰਾ ਹੈ। ਮੋਦੀ ਦੀਆਂ ਸਟੇਟਮੈਂਟਾਂ ਨੇ ਵੀ ਉਹਨੂੰ ਤੁਸੀਂ ਕੈਨੇਡਾ 'ਚ ਇਨਵਾਈਟ ਕਰ ਰਹੇ ਹੋ। ਔਰ ਉਹਨਾਂ ਨੇ ਇਹ ਕਿਹਾ ਵੀ MP ਦੇ ਨਾਤੇ ਅਸੀਂ ਤੁਹਾਡੇ ਤੋਂ ਐਕਸਪੈਕਟ ਕਰਦੇ ਹਾਂ ਕਿ ਤੁਸੀਂ ਵਿਰੋਧ ਕਰੋ ਮੋਦੀ ਨੂੰ G7 ਤੇ ਸੱਦਣ ਦਾ, ਪਬਲਿਕਲੀ ਰੀਅਫਰਮ ਕਰੋ ਕਿ ਭਾਈ ਤੁਸੀਂ ਜਿਹੜਾ ਇਸ ਦੇ ਖਿਲਾਫ ਹੋ। ਦੂਸਰਾ ਉਹਨਾਂ ਨੇ ਕਿਹਾ ਕਿ ਭਾਈ ਜਿਹੜੀ ਇਸ ਗੱਲ ਲਈ ਕਮਿਟਮੈਂਟ ਦਿਓ ਕਿ ਤੁਸੀਂ ਇੰਡੀਪੈਂਡੈਂਟ ਪਬਲਿਕ ਇਨਕੁਆਇਰੀ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਔਰ ਜਿਹੜੀਆਂ ਉਹਨਾਂ ਦੀਆਂ ਖੁਫੀਆ ਐਕਟੀਵਿਟੀਜ਼ ਨੇ ਇਸ ਦੇ ਉੱਤੇ ਪ੍ਰੋਪਰ ਹੋਏ। ਇਹ ਇਨਕੁਆਇਰੀ ਜਿਹੜੀ ਹੈ ਇਹ ਉਹਨਾਂ ਸਾਰੇ ਸਰਕਮਸਟਾਂਸਿਸ ਦੀ ਇਨਵੈਸਟੀਗੇਸ਼ਨ ਕਰੇ ਜਿਹੜੇ ਭਾਈ ਹਰਦੀਪ ਸਿੰਘ ਨੱਜਰ ਦੀ ਸ਼ਹਾਦਤ ਤੱਕ ਦੇ ਨੇ ਔਰ ਬਾਕੀ ਵਾਇਲੈਂਟ ਐਕਟੀਵਿਟੀ। ਸੋ ਜ਼ਾਹਰ ਹੈ ਇੰਡੀਪੈਂਡੈਂਟ ਇਨਕੁਆਇਰੀ ਦੀ ਮੰਗ। ਔਰ ਤੀਸਰਾ ਉਹਨਾਂ ਦਾ ਇਹ ਕਹਿਣਾ ਵੀ ਗਵਰਨਮੈਂਟ ਆਫ ਕੈਨੇਡਾ ਨੂੰ ਇਹ ਅਸੀਂ ਕਹਿੰਦੇ ਹਾਂ ਵੀ MPs ਨੂੰ ਕਿਹਾ ਵੀ ਪ੍ਰੈਸ਼ਰਾਈਜ਼ ਕਰੋ ਕਿ ਇੰਡੀਆ ਦੇ ਨਾਲ ਸਾਰੇ ਸਿਕਿਉਰਿਟੀ ਅਤੇ ਇੰਟੈਲੀਜੈਂਸ ਐਗਰੀਮੈਂਟ ਜਿਹੜੇ ਨੇ ਉਹਨਾਂ ਨੂੰ ਕੈਂਸਲ ਕੀਤਾ ਜਾਏ। ਉਹਨੂੰ ਮਿਸਯੂਜ਼ ਕਰਦੇ ਨੇ ਔਰ ਉਹਨਾਂ ਨੂੰ ਹੀ ਉਸ ਇਨਫੋਰਮੇਸ਼ਨ ਨੂੰ ਹੀ ਲੈ ਕੇ ਉਹਨਾਂ ਨੇ ਆਪਣੇ ਪੋਲੀਟੀਕਲ ਡਿਸੀਡੈਂਟਸ ਜਿਹੜੇ ਨੇ ਕੈਨੇਡਾ 'ਚ ਇੰਡੀਆ ਦੇ ਉਹਨਾਂ ਨੂੰ ਨਿਸ਼ਾਨੇ 'ਤੇ ਲਿਆ ਹੋਇਆ। ਔਰ ਇਹ ਜਿਹੜੀ ਹੈ ਕੋਈ ਵੀ ਇੰਟੈਲੀਜੈਂਸ ਸ਼ੇਅਰਿੰਗ ਕੰਸਲਟੇਸ਼ਨ ਔਰ ਕਿਸੇ ਵੀ ਫਾਰਮ ਦੇ ਵਿੱਚ ਸਿਕਿਉਰਿਟੀ ਔਰ ਇੰਟੈਲੀਜੈਂਸ ਕੋਆਪਰੇਸ਼ਨ ਨੂੰ ਖਤਮ ਕੀਤਾ ਜਾਏ ਇੰਡੀਆ ਦੇ ਨਾਲ। ਔਰ ਇਸ ਦੇ ਉੱਤੇ ਉਹਨਾਂ ਨੇ ਜੂਨ 14 ਨੂੰ ਪਬਲਿਕ ਰੈਲੀ ਮੋਦੀ ਦੀ ਅਰਾਈਵਲ ਦੇ ਕੈਨੇਡਾ ਦੇ ਵਿੱਚ ਪਾਰਲੀਮੈਂਟ ਹਿੱਲ ਆਟਵਾ ਦੇ ਵਿੱਚ ਰੱਖੀ ਹੈ। ਔਰ ਅਸੀਂ ਵੀ ਅਪੀਲ ਕਰਾਂਗੇ ਕਿ ਭਾਈ ਇਹ
ਇਹਦੇ 'ਚ ਵੱਧ ਚੜ ਕੇ ਸ਼ਮੂਲੀਅਤ ਹੋਏ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਇਕੱਠੇ ਹੋਣੇ ਚਾਹੀਦੇ ਨੇ। ਔਰ ਸਾਨੂੰ ਇਹ ਲੱਗਦਾ ਕਿ ਵੀ ਇਹ ਜਿਹੜਾ ਹੁਣ ਸਵਾਲ ਇਹ ਹੈ ਕਿ ਵੀ ਲਾਸਟ ਮਿਨਟ ਇਨਵੀਟੇਸ਼ਨ ਕਿਉਂ ਦਿੱਤਾ ਗਿਆ। ਬਿਲਕੁਲ ਮੇਰੇ ਮਾਈਂਡ ਦੇ ਵਿੱਚ ਹਾਲਾਂ ਮੈਂ ਸਮਝਦਾ ਵੀ ਜਿੰਨਾ ਰੋਹ ਔਰ ਗੁੱਸਾ ਹਰ ਸਿੱਖ ਦੇ ਵਿੱਚ ਹੈ, ਜੇ ਮੈਂ ਕੋਈ ਕਾਊਂਟਰ ਆਰਗੂਮੈਂਟ ਦਿਆਂ ਤੇ ਸ਼ਾਇਦ ਲੱਗੇਗਾ ਕਿ ਵੀ ਸ਼ਾਇਦ ਅਸੀਂ ਲਿਬਰਲ ਪਾਰਟੀ ਦੀ ਗਵਰਨਮੈਂਟ ਨੂੰ ਇੱਕ ਸੌਫਟ ਕਾਰਨਰ ਰੱਖਦੇ ਹਾਂ। ਮੈਂ ਸਮਝਦਾ ਵੀ ਇਨੀਸ਼ੀਅਲੀ ਉਹਨਾਂ ਨੇ ਨਹੀਂ ਸੀ ਸੱਦਿਆ, ਦਬਾਅ ਬਣਾਇਆ ਗਿਆ G7 ਮੁਲਕਾਂ ਵੱਲੋਂ ਹੀ, ਜਿਸ ਦੇ ਵਿੱਚ ਜ਼ਾਹਰ ਹੈ ਵੀ ਇੱਕ ਜਿਹੜਾ, ਕਿਉਂਕਿ ਜਦੋਂ ਅਸੀਂ ਨਾਲ ਦੀ ਨਾਲ 2 ਦਿਨ ਪਹਿਲਾਂ ਖਬਰ ਸੀ ਮੋਦੀ ਲਾਈਕਲੀ ਟੂ ਅਟੈਂਡ ਬ੍ਰਿਕਸ ਸਮਿਟ ਇਨ ਬ੍ਰਾਜ਼ੀਲ ਨੈਕਸਟ ਮੰਥ, ਮੀਟ ਕਲੋਜ਼ਲੀ ਵਾਚਡ ਬਾਈ US ਗਵਰਨਮੈਂਟ। ਹੁਣ ਜਿਹੜੀ ਗੱਲ ਟਰੰਪ ਨੇ ਵੀ ਮੋਦੀ ਨੂੰ ਕਹੀ, ਮਾਰਕੋ ਰੂਬੀਓ ਨੇ ਵੀ ਆਪਣੇ ਬਿਆਨਾਂ 'ਚ ਕਿਹਾ ਔਰ ਵਾਈਸ ਪ੍ਰੈਜ਼ੀਡੈਂਟ ਨੇ ਵੀ ਕਿਹਾ। ਹੁਣ ਬ੍ਰਿਕਸ ਕੀ ਹੈ, ਜਿਹੜੀ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ, ਜਿਹੜੀ ਜ਼ਾਹਰ ਹੈ ਚਾਈਨਾ ਨੂੰ ਰਨ ਕਰਦਾ ਔਰ ਉਹ ਐਕਸਪੈਂਡ ਹੋ ਰਹੀ ਹੈ। ਹੁਣ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਅਮਰੀਕਾ ਨੂੰ ਇਹ ਲੱਗਾ ਹੋਏਗਾ ਕਿ ਵੀ ਜੇ ਇਹਨੂੰ ਵੱਡੇ ਜਿਹੜੀ ਹੈ ਉਹ ਠੁੱਡ ਮਾਰ ਕੇ ਦੂਰ ਕੀਤਾ ਤੇ ਇਹ ਇੰਡੀਆ ਅਲਟੀਮੇਟਲੀ ਬ੍ਰਿਕਸ ਦੇ ਵਿੱਚ ਨਾ ਵੜ ਜਾਏ ਜਾ ਕੇ, ਕਿਉਂਕਿ ਇਹ ਉਹਨਾਂ ਤੋਂ ਕਮਿਟਮੈਂਟ ਲਈ ਹੋਈ ਹੈ। ਐਸ ਜੈ ਸ਼ੰਕਰ ਨੇ ਵੀ ਕਿਹਾ ਹੋਇਆ ਕਿ ਜੇ ਅਸੀਂ ਡਾਲਰ ਦੇ ਬਰਾਬਰ ਕਿਸੇ ਹੋਰ ਕਰੰਸੀ ਨੂੰ ਨਹੀਂ ਮੰਨਦੇ। ਸੋ ਇਹ ਆਲਰੇਡੀ ਉਹਨਾਂ ਨੂੰ ਇੱਕ ਪਾਰਟ ਤਾਂ ਇਹ ਹੋ ਸਕਦਾ ਹੈ ਕਿ ਵੀ ਉਸ ਨੂੰ ਜਿਹੜਾ ਉਹ ਬਿਲਕੁਲ ਜਿਹੜਾ ਉਹ ਰੂਸ ਔਰ ਚੀਨ ਦੀ ਜਿਹੜੀ ਆ ਗੋਚ ਜਾਣ ਤੋਂ ਡਿੱਗਣ ਦੇ ਲਈ ਥੋੜ੍ਹਾ ਜਿਹਾ ਉਹਨੂੰ ਇਹ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੈਕੰਡਲੀ ਕੈਨੇਡਾ ਦੇ ਪਰਸਪੈਕਟਿਵ ਤੋਂ ਸ਼ਾਇਦ ਪ੍ਰਾਈਮ ਮਿਨਿਸਟਰ ਇਹ ਕਹਿ ਸਕਦਾ ਹੈ ਕਿ ਵੀ ਅਸੀਂ ਐਜ਼ ਏ ਕੈਨੇਡੀਅਨ ਗਵਰਨਮੈਂਟ ਤਾਂ ਉਹਨੂੰ ਇਨਵਾਈਟ ਨਹੀਂ ਕੀਤਾ, ਕਿਉਂਕਿ ਆਲਰੇਡੀ ਜਿਵੇਂ ਹੁਣ ਜੇ ਅਸੀਂ ਦੇਖੀਏ ਕਿ ਵੀ ਜਦੋਂ ਈਵਨ ਜਿਹੜੇ ਮੁਲਕ ਕਿਊਬਾ ਵਰਗੇ ਜਿਨ੍ਹਾਂ ਦਾ ਬਿਲਕੁਲ ਆਪੋਜ਼ਿਟ ਲਾਈਨ ਵਾਲੇ ਸੀ, ਜਿਨ੍ਹਾਂ ਦੇ ਉੱਤੇ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਸੀ, ਜਾਂ PLO ਜਾਂ ਦੂਜਿਆਂ ਤੇ, ਜਦੋਂ UN ਮੀਟ ਨਿਊਯਾਰਕ 'ਚ ਹੁੰਦੀ ਹੈ ਉਹਦੇ 'ਚ ਜਿਹੜਾ ਫਿਡਾਲ ਕਾਸਟਰੋ ਉਹ ਵੀ ਆ ਕੇ ਬਿਆਨ ਦਿੰਦਾ ਰਿਹਾ, ਚੀ ਗਵੇਰਾ ਵੀ ਆਇਆ, ਜਾਂ ਕਿਉਂਕਿ ਇਹ ਪਾਰਟ ਆਫ ਦਾ ਐਗਰੀਮੈਂਟ ਹੈ ਵੀ ਨਿਊਯਾਰਕ UN ਦਾ ਜੇ ਹੈੱਡਕੁਆਰਟਰ ਹੈ, ਭਾਵੇਂ ਅਮਰੀਕਾ ਨੇ ਪਾਬੰਦੀਆਂ ਵੀ ਲਾਈਆਂ ਹੋਣ, ਉਹਨੂੰ ਅਮਰੀਕਾ ਆਉਣ ਤੋਂ ਰੋਕ ਨਹੀਂ ਸਕਦੇ UN ਦੇ ਸੈਸ਼ਨ ਦੇ ਐਂਗਲ ਤੋਂ। ਸੋ ਮੈਨੂੰ ਲੱਗਦਾ ਹੈ ਵੀ ਇਹ ਇਟਲੀ, ਫਰਾਂਸ, ਜਰਮਨ ਇਹਨਾਂ ਨੇ ਵੀ ਦਬਾਅ ਬਣਾਇਆ ਹੋ ਸਕਦਾ ਹੈ ਕਿ ਵੀ ਇਹ ਇਕਨੋਮਿਕਲ ਮੀਟ ਹੈ, ਉਹਦੇ 'ਚ ਸਪੈਸ਼ਲ ਇਨਵਾਈਟ ਹੀ ਹੁੰਦਾ ਹੈ, ਕੋਈ ਕੈਨੇਡਾ ਉਹਨੂੰ ਆਪਣੇ ਬਾਈਲੈਟਰਲ ਮੀਟਿੰਗ ਲਈ ਇਨਵਾਈਟ ਨਹੀਂ ਕਰ ਰਿਹਾ। ਸੋ ਇਹ ਲਾਸਟ ਮਿਨਟ ਦਬਾਅ ਇੱਕ ਤਾਂ ਬਿਲਕੁਲ ਦੂਜੇ ਪਾਸੇ ਨਾ ਜਾਣ ਦਾ ਹੁੰਦਾ ਵੀ ਤੁਸੀਂ ਕੁੱਟ-ਕੱਟ ਵੀ ਲਿਆ, ਉਹਨੂੰ ਮਨਾ ਵੀ ਲਿਆ, ਬਾਂਹ ਵੀ ਮਰੋੜੀ ਹੋਈ ਹੈ। ਲੇਕਿਨ ਜੋ ਵੀ ਹੋਏ ਮੈਂ ਸਮਝਦਾ ਵੀ ਇਹ ਸਿੱਖਾਂ ਦਾ ਜ਼ੋਰਦਾਰ ਇਸ ਦੇ ਉੱਤੇ ਵਿਰੋਧ ਕਰਨਾ ਬਣਦਾ ਹੈ। ਪ੍ਰੋਟੈਸਟ ਰੈਲੀਜ਼ ਹੁਣ ਵੀ ਰੱਖੀ ਹੈ, ਜੇ ਮੁਕਾਮ ਹਾਲਾਂ ਜਿਵੇਂ ਮੈਨੂੰ ਦੱਸਿਆ ਗਿਆ ਵੀ ਉਹਦੇ ਤਾਂ ਨੇੜੇ ਤੇੜੇ ਨਹੀਂ ਉਹਨਾਂ ਨੇ ਕਿਸੇ ਨੂੰ ਫੜਕਣ ਦੇਣਾ, ਪਰ ਜੇ ਕੈਲਗਰੀ ਵੀ ਹੈ, ਅਲਬਰਟਾ ਦੇ ਵਿੱਚ ਵੀ ਪ੍ਰੋਟੈਸਟ ਹੋਣਾ ਚਾਹੀਦਾ, ਆਟਵਾ ਤਾਂ ਹੈ ਹੀ ਹੈ। ਔਰ ਇਸ ਦੇ ਨਾਲ ਨਾਲ ਜਿਹੜੇ MPs ਨੇ, ਜੇ ਹੁਣ NDP ਦੀ ਅਫੀਸ਼ੀਅਲ ਪੋਜੀਸ਼ਨ ਇਹਦੇ 'ਤੇ ਨੈਗੇਟਿਵ ਆਈ, ਆਲਰੇਡੀ ਸੁਖਵਿੰਦਰ ਧਾਲੀਵਾਲ ਨੇ ਵੀ ਇਸ ਦੇ ਉੱਤੇ ਵਿਰੋਧ ਲਾਈਨ ਲਈ ਹੈ, ਜਿਹੜਾ ਸਿਟਿੰਗ MP ਹੈ ਲਿਬਰਲ ਪਾਰਟੀ ਦਾ। ਘੱਟੋ ਘੱਟ ਇਨ ਫਿਊਚਰ ਕੋਈ ਇਹ ਨਾ ਹੋਏ ਵੀ ਇੱਕ ਵਾਰੀ ਇਹ ਦਰਵਾਜ਼ਾ ਖੁੱਲ੍ਹ ਜਾਏ। ਹੁਣ ਤਾਂ ਇਹ ਹੋਏਗਾ ਜੀ G7 ਦੀ ਹੈ, ਉਹ ਤਾਂ ਇੱਕ ਸਮਿਟ ਹੈ, ਉਹਦੇ 'ਚ ਕਿਉਂਕਿ ਕੈਨੇਡਾ ਹੋਸਟ ਹੈ, ਉਹਦਾ ਫਰਜ਼ ਬਣਦਾ ਜੇ ਪਿਛਲੇ 6 ਸਾਲ ਤੋਂ ਜਾ ਰਿਹਾ ਤੇ ਅਸੀਂ ਉਹਨੂੰ ਕੈਨੇਡੀਅਨ ਸੋਇਲ 'ਤੇ ਨਹੀਂ ਸੱਦ ਰਹੇ, ਅਸੀਂ G7 ਮੀਟ ਲਈ ਸੱਦ ਰਹੇ। ਪਰ ਜੇ ਸਟਿਫ ਆਪੋਜੀਸ਼ਨ ਨਾ ਹੋਈ ਤਾਂ ਫਿਰ ਉਹ ਵੀ ਵਕਤ ਦੂਰ ਨਹੀਂ ਹੈ ਜਦੋਂ ਕਿ ਵਾਪਸ ਇਹਨਾਂ ਦੇ ਡਿਪਲੋਮੈਟਿਕ, ਹਾਲਾਂ ਜਦੋਂ ਇਹ ਡਿਫੈਂਡ ਵੀ ਕਰ ਰਿਹਾ ਸੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਪਣੀ ਪ੍ਰੈਸ ਕਾਨਫਰੰਸ 'ਚ ਹਿੱਲਿਆ ਹੋਇਆ ਸੀ, ਵਾਸ ਸ਼ੇਕਨ, ਨਜ਼ਰ ਆ ਰਿਹਾ ਸੀ ਵੀ ਝੂਠ ਬੋਲ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਦਬਾਅ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇੱਥੇ ਤੱਕ ਹੀ ਗੱਲ ਮਹਿਦੂਦ ਰਹੇ ਤੇ ਸਮਝ ਆ ਸਕਦਾ ਹੈ। ਹਾਲਾਂ ਇਹ ਵੀ ਨਾ ਹੁੰਦਾ ਤਾਂ ਬਹੁਤ ਬਿਹਤਰ ਹੁੰਦਾ, ਪਰ ਮੈਨੂੰ ਲੱਗਦਾ ਵੀ ਇਹ ਲਾਸਟ ਮਿੰਟ ਮਾਰਕ ਕਾਰਨੀ ਤੇ ਇਹ G7 ਮੁਲਕਾਂ ਨੇ, ਔਰ ਉਹਦੇ 'ਚ ਹੋ ਸਕਦਾ ਅਮਰੀਕਾ ਨੇ ਵੀ ਕੰਸੈਂਟ ਦੇ ਦਿੱਤੀ ਹੋਏ ਕਿ ਬਈ ਬਿਲਕੁਲ ਜਿਹੜਾ ਉਹ ਬ੍ਰਿਕਸ ਦੀ ਝੋਲੀ 'ਚ ਡਿੱਗਣ ਨਾਲੋਂ ਜਾਂ ਬਿਲਕੁਲ ਨੈਗੇਟਿਵ ਹੋਣ ਤੇ ਨਾਲੋਂ ਬਿਹਤਰ ਹੈ ਵੀ ਇਸ ਨੂੰ ਸੱਦ ਲਓ, ਪਰ ਇਸ ਦਾ ਖੁੱਲ੍ਹ ਕੇ ਵਿਰੋਧ ਕਰਨਾ ਬਣਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।